हाँ जी दोस्तों, मैं औरंगजेब बेग ਤੇ ਤੁਸੀਂ ਮੀਡੀਆ ਟਾਪ ਚੈਨਲ ਵੇਖ ਰਹੇ ਹੋ। ਅੱਜ ਮੈਂ ਤੁਹਾਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਬਰਬਾਦ ਰੇਲਵੇ ਸਟੇਸ਼ਨ ਵਿਖਾਉਣ ਲੱਗਾ ਵਾਂ ਜਿਹਦਾ ਨਾਮ ਹੈ ਨੂਰਕੋਟ ਔਰ ਇਹ ਲਿਖਿਆ ਵੀ ਹੈ ਉਰਦੂ 'ਚ ਇੰਗਲਿਸ਼ 'ਚ। ਹੁਣ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਨਹੀਂ। 1947 ਤੱਕ ਇਹ ਸਟੇਸ਼ਨ ਜਦੋਂ ਅੰਗਰੇਜ਼ ਨੇ ਇਹ ਬਣਾਏ ਸਨ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਇਹਦੀ ਸ਼ਕਰਗੜ੍ਹ ਸੀ। ਟਿਕਟ ਦੇ ਦਿਓ ਕਿੱਥੋਂ ਦੀ ਵਾਲਾ ਸ਼ਕਰਗੜ੍ਹ ਦੀ, ਨਾਰੋਵਾਲ ਦੀ, ਜੱਸੜ ਦੀ, ਡੇਰਾ ਬਾਬਾ ਨਾਨਕ ਦੀ, ਅੰਮ੍ਰਿਤਸਰ ਦੀ, ਸਾਰੀਆਂ ਟਿਕਟਾਂ ਇੱਥੋਂ ਮਿਲਦੀਆਂ ਹੁੰਦੀਆਂ ਸਨ। ਓਏ ਹੋਏ ਹੋਏ ਤਾਲਾ ਦੇਖੋ। ਇਹ ਖਿੜਕੀ ਥੋੜੀ ਜਿਹੀ ਖੁੱਲੀ ਹੈ, ਇਹਦੇ ਵਿੱਚ ਉਹਦੇ ਅੰਦਰ ਵੇਖਣ ਦੀ ਕੋਸ਼ਿਸ਼ ਕਰਨੇ ਸਮਾਨ ਅੰਦਰ ਹੈ ਕੀ ਹੈ ਜਿਹਨੂੰ ਤਾਲੇ ਲਾਏ ਨੇ। ਇਸ ਵੇਲੇ ਜ਼ਿਲ੍ਹਾ ਦਾ ਨਾਰੋਵਾਲ ਤੇ ਤਹਿਸੀਲ ਸ਼ਕਰਗੜ੍ਹ ਹੈ, ਲੇਕਿਨ ਗੁਰਦਾਸਪੁਰ ਨਹੀਂ। ਇਹ ਜਨਾਬ ਨੂਰਕੋਟ ਸਟੇਸ਼ਨ ਹੁਣ ਬਿਲਕੁਲ ਬਰਬਾਦ ਹੋ ਚੁੱਕਿਆ। ਪਲੇਟਫਾਰਮ ਇੱਥੋਂ ਸਟਾਰਟ ਹੁੰਦਾ ਸੀ। ਤੁਸੀਂ ਵੀਡੀਓ ਨਾਲ ਜੁੜੇ ਰਹਿਣਾ, ਤੁਹਾਨੂੰ ਬੜੀ ਮੈਂ ਮਾਲੂਮਾਤੀ ਵੀਡੀਓ ਦੇਣ ਲੱਗਾ ਵਾਂ। ਤੇ ਇਹ ਜਨਾਬ ਆ ਗਈਆਂ ਇਹਦੀਆਂ ਦੋ ਲਾਈਨਾਂ ਦਾ ਜਿਹੜਾ ਨਾ ਇਹ ਦੋ ਲਾਈਨਾਂ ਨੇ, ਠੀਕ ਹੈ। ਇਹ ਪਲੇਟਫਾਰਮ ਤੇ ਮੈਂ ਖੜਾ ਵਾਂ। ਇਹ ਜਨਾਬ ਇਹਦਾ ਬੋਰਡ ਹੈਗਾ, ਇੱਥੋਂ ਸਟਾਰਟ ਹੋ ਜਾਂਦਾ ਸੀ। ਹੁਣ ਮੈਂ ਉਹਨਾਂ ਪਟਰੀਆਂ ਦੇ ਉੱਤੇ ਚੱਲ ਰਿਹਾ ਵਾਂ ਜਿਹੜੀਆਂ 1926 ਚ ਵਿਛਾਈਆਂ ਗਈਆਂ ਸਨ। ਔਰ ਇਹਦੇ ਚਾਰ ਫਿਰ ਤਕਰੀਬਨ ਹਿੰਦੂਆਂ ਦੇ ਪਿੰਡ ਹੁੰਦੇ ਸਨ, ਸਿੱਖਾਂ ਦੇ ਪਿੰਡ ਘੱਟ ਸਨ, ਹਿੰਦੂਆਂ ਦੇ ਜ਼ਿਆਦਾ ਸੀ। ਹਿੰਦੂਆਂ ਦੀ ਆਬਾਦੀ ਇਸ ਚਾਰੋਂ ਤਰਫ ਬਹੁਤ ਜ਼ਿਆਦਾ ਸੀ। ਔਰ ਦੱਸਿਆ ਬਜ਼ੁਰਗਾਂ ਨੇ ਕਿ 1947 ਤੱਕ ਇਹੋ ਹੀ ਉਹ ਸਟੇਸ਼ਨ ਹੈ ਜਿੱਥੋਂ ਜਨਾਬ ਹਿੰਦੂ, ਮੁਸਲਿਮ ਤੇ ਸਿੱਖ, ਈਸਾਈ ਸਾਰੇ ਇਕੱਠੇ ਸਫ਼ਰ ਕਰਦੇ ਹੁੰਦੇ ਸਨ। ਸਫ਼ਰ ਵਾਲਾ ਕਿੱਧਰ ਨੂੰ, ਇਹ ਮੈਂ ਥੋੜਾ ਦੱਸ ਦਿਆਂ ਕਿ ਜਿਹੜਾ ਟਰੈਕ ਹੈ ਨਾ, ਇਹ ਨਾਰੋਵਾਲ ਤੋਂ ਚੱਕ ਅਮਰੂ ਟਰੈਕ ਹੈਗਾ। ਯਾਨੀ ਨਾਰੋਵਾਲ ਤੋਂ ਜੱਸੜ, ਜੱਸੜ ਤੋਂ ਫਿਰ ਅੱਗੇ ਇੱਕ ਟ੍ਰੇਨ ਜਿਹੜੀ ਹੈ ਨਾ ਉਹ ਡੇਰਾ ਬਾਬਾ ਨਾਨਕ ਇੰਡੀਆ ਨੂੰ ਵੀ ਜਾਂਦੀ ਹੁੰਦੀ ਸੀ, ਉਹ ਹੁਣ ਖਤਮ ਹੋ ਚੁੱਕੀ ਹੈ। ਫਿਰ ਜੱਸੜ ਤੋਂ ਅੱਗੇ ਸਿੱਧਾ ਟਰੈਕ ਆ ਰਿਹਾ ਜਿਹੜਾ ਨਾ ਉਹ ਸ਼ਕਰਗੜ੍ਹ ਨੂਰਕੋਟ ਜਾਏਗਾ। ਇਸ ਤੋਂ ਪਿੱਛੇ ਬਸਤਾਨ ਹੈ, ਫਿਰ ਦਰਬਾਰ ਸਾਹਿਬ ਕਰਤਾਰਪੁਰ ਵੀ ਹੈਗਾ ਹੈ। ਇਹ ਨੂਰਕੋਟ ਹੈ, ਨੂਰਕੋਟ ਤੋਂ ਪਿੱਛੇ ਸ਼ਕਰਗੜ੍ਹ, ਔਰ ਉਸ ਤੋਂ ਅੱਗੇ ਫਿਰ ਜਾ ਕੇ ਮਰਿਆਲ ਤੇ ਫਿਰ ਚੱਕ ਅਮਰੂ। ਮੈਨੂੰ ਇਹ ਦੱਸੋ ਕਿ ਤੂੰ ਇਹ ਸਟੇਸ਼ਨ ਵੇਖਿਆ ਰੌਣਕ ਵਾਲਾ? ਹਾਂ ਦੇਖਿਆ, ਬੜੀਆਂ ਰੌਣਕਾਂ ਸੀ ਤੇ ਅੱਧੀ ਅੱਧੀ ਰਾਤ ਤੱਕ ਦੁਨੀਆ ਜਿਹੜੀ ਸੀ ਜਾਂਦੀ ਸੀ ਪਿੰਡਾਂ ਨੂੰ। ਤੇ ਇਹ ਸਟੇਸ਼ਨ ਦੇ ਉੱਤੇ ਕੋਈ ਦੁਕਾਨਾਂ ਹੱਟੀਆਂ ਵੀ ਹੁੰਦੀਆਂ ਸਨ? ਦੁਕਾਨਾਂ ਹੁੰਦੀਆਂ, ਕਾਹਦੀਆਂ? ਮਠਿਆਈ ਛਠਿਆਈ ਇਹੋ ਹੀ, ਪਕੌੜੇ ਸ਼ਕੌੜੇ। ਤੇ ਇੱਥੇ ਤਾਂ ਲਾਗੇ ਜਾਗੇ ਹਿੰਦੂਆਂ ਦੇ ਪਿੰਡ ਵੀ ਹੁੰਦੇ ਸਨ? ਹਿੰਦੂਆਂ ਦੇ ਪਿੰਡ ਆਇਆ ਸੀ, ਬੂੜਾ ਜੱਲਾ, ਕੋਲਾ, ਇਹ ਸੀ ਜਿਹੜੇ ਸੀ ਇਹ ਸਿੱਖਾਂ ਦੇ ਸੀ। ਅੱਛਾ, ਹਾਂ ਤੇ ਫਿਰ ਉਹ ਟੁਰ ਗਏ। ਆਹ ਕਰਕੇ ਤੇ ਹੁਣ ਮੈਂ ਤੁਹਾਨੂੰ ਜ਼ਰਾ, ਤੁਸੀਂ ਵੀਡੀਓ ਨੂੰ ਜ਼ਰਾ ਗੌਰ ਨਾਲ ਦੇਖਣਾ। ਇਹ ਲਾਈਟ ਵਾਲੇ ਲੈਂਪ ਇਹਦੇ ਉੱਤੇ ਲੱਗੇ ਹੁੰਦੇ ਸਨ। ਇਹ ਪੋਲ ਹੈਗਾ ਏ, ਇੱਥੇ ਲੈਂਪ ਲੱਗਾ ਹੁੰਦਾ ਸੀ ਸ਼ੀਸ਼ੇ ਦਾ। ਉਹ 47 ਵੇਲੇ ਜਦੋਂ ਬਿਜਲੀ ਨਹੀਂ ਸੀ ਹੁੰਦੀ, ਉਹਦੇ ਵਿੱਚ ਨਾ ਦੀਵਾ ਰੱਖਿਆ ਜਾਂਦਾ ਸੀ, ਠੀਕ ਹੈ। ਤੇ ਇਹ ਜਨਾਬ ਆ ਗਿਆ ਉਹ ਸਿਗਨਲ ਡਾਊਨ ਕਰਨ ਵਾਲੇ ਲੀਵਰ ਹਾਲੇ ਵੀ ਲੱਗੇ ਨੇ। ਇਹ ਪਲੇਟਫਾਰਮ ਦੇ ਉੱਤੇ ਅਸੀਂ ਚੱਲ ਰਹੇ ਹਾਂ, ਠੀਕ ਹੈ ਨਾ। ਇਹ ਦੇਖੋ ਇਹਦੀ ਮੇਨ ਬਿਲਡਿੰਗ ਉਹ ਵੀ ਤੁਹਾਨੂੰ ਦਿਖਾ ਲੈਂਦੇ ਹਾਂ। ਇਹ ਜਨਾਬ ਉਹ ਲੀਵਰ ਨੇ ਜਿਨ੍ਹਾਂ ਦੇ ਨਾਲ ਸਿਗਨਲ ਡਾਊਨ ਕੀਤੇ ਜਾਂਦੇ ਹੁੰਦੇ ਸਨ। ਤੇ ਇਹਨਾਂ ਦੇ ਉੱਤੇ ਹੁੰਦੀ ਸੀ ਸੰਗਲੀ, ਠੀਕ ਹੈ ਨਾ। ਇਹ ਜਨਾਬ ਤੁਸੀਂ ਦੇਖ ਸਕਦੇ ਹੋ ਲੀਵਰ ਮੌਜੂਦ ਨੇ। ਇਹ ਉਹ ਸਾਰੇ ਨੇ ਲੈਂਪ ਜਿਹੜੇ ਕਿ ਤੋਂ ਟੁੱਟ ਚੁੱਕੇ ਨੇ। ਦੋਸਤੋ ਤੁਸੀਂ ਦੇਖੋ, ਹੈ ਜੀ, ਇਹ ਉਹ ਸੀੜੀਆਂ ਜਾਂ ਇਹ ਉਹ ਸਿਸਟਮ ਹੈ ਜਿੱਥੇ ਪਤਾ ਨਹੀਂ ਕਿੰਨੇ ਬਜ਼ੁਰਗ ਨੌਕਰੀ ਕਰ ਚੁੱਕੇ ਨੇ। 1926-27 ਤੋਂ ਜਦੋਂ ਟ੍ਰੇਨ ਚੱਲੀ ਸੀ ਉਦੋਂ ਤੋਂ ਲੈ ਕੇ ਤੇ ਹੁਣ ਇਹ ਜਿਹੜਾ ਮਤਲਬ ਜਦੋਂ ਦੀ ਟ੍ਰੇਨ ਆਖਰੀ ਚੱਲੀ ਹੈ, ਇਹ ਦੇਖੋ ਨਾ, ਇਹ ਲੀਵਰ ਨੇ। ਇਹ ਹੁਣ ਤੇ ਬੜੇ ਆਸਾਨੀ ਦੇ ਨਾਲ ਹੋ ਰਹੇ ਨਾ। ਇਹ ਜਦੋਂ ਵਰਕਿੰਗ ਕੰਡੀਸ਼ਨ 'ਚ ਹੁੰਦੇ ਨੇ ਤੇ ਬੜੀ ਸਖਤ ਔਰ ਬੜੇ ਕੀ ਕਹਿੰਦੇ ਨੇ ਜ਼ੋਰ ਦੇ ਨਾਲ ਲੀਵਰ ਜਿਹੜੇ ਨਾ ਉਹ ਦਬਾਏ ਜਾਂਦੇ ਹੁੰਦੇ ਨੇ ਤਾਂ ਕਿ ਸਿਗਨਲ ਡਾਊਨ ਕੀਤਾ ਜਾਏ, ਟ੍ਰੇਨ ਜਿਹੜੀ ਹੈ ਨਾ ਉਹ ਆ ਸਕੇ। ਇਹ ਉਹ ਲੀਵਰ ਤੁਹਾਨੂੰ ਦਿਖਾਏ ਨੇ, ਠੀਕ ਹੈ ਜੀ। ਹੁਣ ਤੁਹਾਨੂੰ ਦਿਖਾ ਲੈਣਾ ਇਸ ਸਟੇਸ਼ਨ ਦੀ ਜਿਹੜੀ ਬਿਲਡਿੰਗ ਹੈਗੀ ਹੈ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਹੁੰਦਾ ਸੀ, ਤੇ ਹੁਣ ਤੁਸੀਂ ਦੇਖ ਲਓ ਕਿ ਜੀ ਹੁਣ ਇਹ ਜ਼ਿਲ੍ਹਾ ਨਾਰੋਵਾਲ ਹੈ। ਇਹ ਆ ਗਿਆ ਜਨਾਬ ਨੂਰਕੋਟ ਲਿਖਿਆ ਉਰਦੂ 'ਚ ਹਲੇ ਵੀ, ਨੂਰਕੋਟ ਨੂਰਕੋਟ ਨੂਰਕੋਟ। ਇਹ 3 ਖਾਨੇ ਬਣੇ ਨੇ, 1 2 3। ਦੱਸਿਆ ਬਜ਼ੁਰਗਾਂ ਨੇ ਕਿ ਪਹਿਲਾਂ ਇੱਥੇ ਉਰਦੂ 'ਚ, ਇੱਥੇ ਇੰਗਲਿਸ਼ 'ਚ ਔਰ ਇੱਥੇ ਹਿੰਦੀ 'ਚ ਵੀ ਲਿਖਿਆ ਹੁੰਦਾ ਸੀ ਨੂਰਕੋਟ। ਤੇ ਚਲੋ ਪਹਿਲਾਂ ਤੁਹਾਨੂੰ ਵਿਖਾ ਲਿਆ ਮੁਸਾਫਰਖਾਨਾ, ਠੀਕ ਹੈ ਨਾ। ਇਹ ਸਾਰਾ ਪਲੇਟਫਾਰਮ, ਇਹ ਇਹਦਾ ਆ ਗਿਆ ਮੁਸਾਫਰਖਾਨਾ। ਓਏ ਹੋਏ ਹੋਏ, ਬੈਂਚ ਹਲੇ ਵੀ ਮੌਜੂਦ ਹੈ ਜਨਾਬ, ਫਟੀਆਂ ਗਾਇਬ ਨੇ ਤੇ ਲੇਕਿਨ ਇਹ ਲੋਹੇ ਦਾ ਜਿਹੜਾ ਫਰੇਮ ਹੈ ਉਹ ਮੌਜੂਦ ਹੈ। ਹਾਏ 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 ਹਾਏ, ਵਾਹ ਜੀ ਵਾਹ ਦੋਸਤੋ। ਇਹ ਮੈਂ ਬਹਿ ਗਿਆ ਬਜ਼ੁਰਗਾਂ ਦੇ ਪੈਰਾਂ 'ਚ। ਇੱਥੇ ਬਜ਼ੁਰਗ ਬਹਿ ਕੇ ਟ੍ਰੇਨ ਦਾ ਇੰਤਜ਼ਾਰ ਕਰਦੇ ਹੁੰਦੇ ਸਨ। ਇੱਥੇ ਜਨਾਬ ਫਟੀਆਂ ਨਹੀਂ ਹੈਗੀਆਂ, ਹੁਣ ਬਜ਼ੁਰਗ ਨਹੀਂ ਹੈਗੇ, ਅਮਲਾ ਨਹੀਂ ਹੈਗਾ, ਟ੍ਰੇਨ ਨਹੀਂ ਹੈਗੀ। ਸਿਰਫ ਅਗਰ ਹੈ ਤੇ ਅੰਗਰੇਜ਼ ਦੌਰ ਦੀ ਬਣਾਈ ਇਮਾਰਤ ਹੈ।
ਕਿੱਥੇ ਗਏ ਬਾਬੇ ਹੈ ਮਾਈਆਂ ਬਾਬੇ ਜਿਹੜੇ 47 ਤੋਂ ਪਹਿਲਾਂ ਵੀ ਇੱਥੋਂ ਸਫ਼ਰ ਕਰਦੇ ਸਨ, 47 ਤੋਂ ਬਾਅਦ ਵੀ। ਇਹ ਦੇਖੋ ਨਾ, ਇਹ ਕਹਿ ਪਿਆ ਤਾਂ ਬੈਂਚ, ਇਹ ਟਿਕਟ ਘਰ, ਇਹ ਜਨਾਬ ਟਿਕਟ ਘਰ। ਟਿਕਟ ਘਰ ਨੂੰ ਵੀ ਲਿੰਬ ਛੜਿਆ, ਖਿੜਕੀ ਬੰਦ ਕਰ ਛੜੀ ਪੱਕੀ ਪੱਕੀ। ਲੇਕਿਨ ਉਹਦੇ ਪਿੱਛੇ ਜਿਹੜੀ ਨਾ ਅਸਲ ਉਹ ਲੋਹੇ ਦੀ ਉਹ ਮੌਜੂਦ ਹੈਗੀ ਹੈ ਜਾਲੀ। ਇਹ ਹੁਣ ਇੱਥੇ ਉਰਦੂ 'ਚ ਲਿਖਿਆ ਹੈ, ਇੱਥੇ ਲਿਖਿਆ ਹੁੰਦਾ ਸੀ ਇਹਨਾਂ ਦਾ ਜਿਹੜਾ ਕਿਰਾਇਆਨਾਮਾ ਵਗੈਰਾ ਤੇ ਸਟੇਸ਼ਨਾਂ ਦੇ ਨਾਂ। ਤੇ ਇਹ ਜਨਾਬ ਇਹਦੇ ਤੇ ਵੀ ਲਿਖਿਆ ਤਾਂ ਕੁਝ ਟ੍ਰੇਨਾਂ ਦੀ ਆਮਦ-ਓ-ਰਫ਼ਤ, ਔਰ ਇਹ ਵੀ ਕੁਝ ਹਦਾਇਤਨਾਮਾ ਇੱਥੇ ਲਿਖਿਆ ਹੋਏਗਾ। ਲੇਕਿਨ ਹੁਣ ਇਹ ਤੁਸੀਂ ਦੇਖੋ ਕਿ ਇਹ ਬਿਲਡਿੰਗ ਬਣੀ ਹੈ ਨਾ, ਹੁਣ ਬਹੁਤ ਆਹਿਸਤਾ ਤਾਂ ਖਤਮ ਹੋ ਰਹੀ ਹੈ। ਇਹ ਵੀ ਉਹੀ ਲਿਵਰ, ਯਾਨੀ ਕਿ ਤੁਸੀਂ ਇੱਧਰੋਂ ਦੀ ਟਿਕਟ ਲੈਣ ਵੜ ਜਾਓ, ਇੱਥੋਂ ਟਿਕਟ ਲਵੋ ਤੇ ਇੱਧਰੋਂ ਦੀ ਬਾਹਰ ਨਿਕਲੋ, ਤਾਂ ਕਿ ਪਿੱਛੇ ਜਿਹੜੀ ਲਾਈਨ ਹੈ ਉਹ ਚੱਲਦੀ ਰਹੇ। ਇਸ ਸਾਈਡ ਤੇ ਇਹ ਦਰਵਾਜ਼ੇ ਹੁੰਦੇ ਸਨ। ਇਹ ਸੈਪਰੇਟ ਹੈਗਾ ਇੱਕ ਜਨਾਬ ਰੂਮ ਬਣਿਆ, ਪਤਾ ਨਹੀਂ ਕਾਹਦੇ ਵਾਸਤੇ। ਅੱਛਾ, ਟਿਕਟ ਘਰ ਹੈ ਖਵਾਤੀਨ ਲਈ, ਉਹ ਟਿਕਟ ਘਰ ਹੈ। ਤੇ ਇਹ ਉਹੀ ਪੁਰਾਣੀ ਇਮਾਰਤ, ਇਹ ਹੈ ਜਨਾਬ ਟਿਕਟ ਘਰ। ਤੁਸੀਂ ਜ਼ਰਾ ਇਮੈਜਿਨ ਕਰੋ ਦੋਸਤੋ, ਗੌਰ ਕਰੋ, ਇਹ ਜਿੱਥੇ ਇਸ ਜਗ੍ਹਾ ਤੇ ਮੈਂ ਖੜਾ ਵਾਂ, ਜਦੋਂ 1947 ਤੋਂ ਪਹਿਲੇ ਇੱਥੇ ਹਿੰਦੂ, ਸਿੱਖ, ਮੁਸਲਮਾਨ, ਕ੍ਰਿਸਚਨ ਸਾਰੇ ਇਕੱਠੇ ਸਫ਼ਰ ਕਰਦੇ ਸਨ। ਤੇ ਇੱਥੇ ਖਲੋ ਕੇ ਆਖਣਾ ਜੀ ਹੈ ਬਾਊ ਜੀ ਟਿਕਟ ਦੇ ਦਿਓ। ਕਿੱਥੋਂ ਦੀ ਵਾਲਾ? ਸ਼ੱਕਰਗੜ੍ਹ ਦੀ, ਨਾਰੋਵਾਲ ਦੀ, ਜੱਸੜ ਦੀ, ਡੇਰਾ ਬਾਬਾ ਨਾਨਕ ਦੀ, ਅੰਮ੍ਰਿਤਸਰ ਦੀ, ਸਾਰੀਆਂ ਟਿਕਟਾਂ ਇੱਥੋਂ ਮਿਲਦੀਆਂ ਹੁੰਦੀਆਂ ਸਨ। 47 ਹੋਈ, ਵੰਡ ਆ ਗਈ, ਤੇ ਇਹ ਜਿਹੜੇ ਸਟੇਸ਼ਨ ਨੇ ਇੱਥੋਂ ਵੀ ਫਿਰ ਜਿਹੜੇ ਨਾ ਬਹੁਤ ਸਾਰੇ ਲੋਕ ਟ੍ਰੇਨਾਂ ਲੈ ਕੇ ਤੇ ਆਪਣੇ ਆਪਣੀ ਮੰਜ਼ਿਲ ਮਕਸੂਦ ਤੇ ਗਏ। ਲੇਕਿਨ ਜਿਹੜਾ ਬਜ਼ੁਰਗਾਂ ਨੇ ਦੱਸਿਆ, ਜ਼ਿਆਦਾਤਰ ਜਿਹੜੇ ਇਸ ਏਰੀਏ ਦੇ ਲੋਕ ਸਨ ਉਹ ਪੈਦਲ ਹੀ ਬਾਰਡਰ ਕਰਕੇ ਤੇ ਨਾਲ ਜੰਮੂ ਦੀ ਬਾਰਡਰ ਪਾਰ ਕਰਕੇ ਤੇ ਇੰਡੀਆ ਚਲੇ ਗਏ, ਜੰਮੂ ਚਲੇ ਗਏ। ਲੇਕਿਨ ਪੈਦਲ, ਯਾਨੀ ਕਿ ਪੈਲੀਆਂ ਦੇ ਵਿੱਚੋਂ ਦੀ ਹਿਜਰਤ ਕਰ ਗਏ। ਤੇ ਜਿਹੜੇ ਮੁਸਲਮਾਨ ਉਧਰੋਂ ਉੱਜੜ ਕੇ ਆਏ, ਉਹ ਵੀ ਇਹਨਾਂ ਇਲਾਕਿਆਂ 'ਚੋਂ ਪੈਦਲ ਹੀ ਇੱਧਰ ਨੂੰ ਆ ਗਏ। ਠੀਕ ਹੈ ਜੀ। ਹੁਣ ਇਹ ਏਰੀਆ ਇਹ ਤੁਹਾਨੂੰ ਦਿਖਾ ਦਿੰਦੇ ਆ। ਇਹ ਹੈਗਾ ਸਟੇਸ਼ਨ ਮਾਸਟਰ ਦਾ ਕਮਰਾ, ਦਫ਼ਤਰ ਜਿਹੜੇ ਨੇ। ਇਹ ਤਾਂ ਹੋ ਗਿਆ ਨਾ ਜਿਹੜਾ ਇੱਕ ਮਤਲਬ ਇਹ ਤੁਹਾਨੂੰ ਵਿਖਾਇਆ, ਇਹ ਮੁਸਾਫਰਖਾਨਾ, ਮੇਨ ਬਿਲਡਿੰਗ ਜਿਹੜੀ ਮੁਸਾਫਰਖਾਨੇ ਦੀ, ਨੂਰਕੋਟ ਸਟੇਸ਼ਨ ਦੀ। ਇਹ ਹੁਣ ਬਿਲਡਿੰਗ ਜਿਹੜੀ ਤੁਹਾਨੂੰ ਵਿਖਾਉਣ ਲੱਗਾ, ਇਹ ਹੈਗੀ ਹੈ ਦਫ਼ਤਰ, ਸਰਕਾਰੀ ਦਫ਼ਤਰ। ਅੱਛਾ, ਇੱਥੇ ਨਾ ਇਹ ਤੁਸੀਂ ਦੇਖਣਾ, ਇਹ ਉਹ ਬੈਂਚ ਜਿਹੜਾ ਕਿ ਮੈਂ ਦੂਸਰੀ ਸਾਈਡ ਤੁਹਾਨੂੰ ਦਿਖਾਇਆ, ਇਸ ਸਾਈਡ ਤੇ ਵੀ ਇਹ ਹੁਣ ਇਹਦਾ ਜੰਦਰਾ ਤੁਸੀਂ ਦੇਖੋ, ਓਏ ਹੋਏ ਹੋਏ, ਤਾਲਾ ਦੇਖੋ, ਬੜਾ ਅਜੀਬੋ-ਗਰੀਬ ਕਿਸਮ ਦਾ ਤਾਲਾ ਲੱਗਿਆ ਜੀ। ਇਹਦੇ ਅੰਦਰ ਕਬਾੜਖਾਨਾ ਪਿਆ ਦਾ, ਸਟੇਸ਼ਨ ਦਾ ਸਾਰਾ ਬਰਬਾਦ ਸਮਾਨ। ਤੇ ਇਹ ਜਿਹੜੇ ਦਰਵਾਜ਼ੇ ਨੇ ਇਹਨਾਂ ਨੂੰ ਲਿੰਬ ਦਿੱਤਾ ਗਿਆ ਇੱਟਾਂ ਲਾ ਕੇ, ਕਿਉਂਕਿ ਤੋੜ ਕੇ ਤੇ ਸਮਾਨ ਨਾ ਲੈ ਜਾਏ। ਦੇਖੋ ਨਾ, ਇਹ ਵੀ ਨੇ, ਮੈਂ ਤੁਹਾਨੂੰ ਅੰਦਰੋਂ ਵੀ ਵਿਖਾਉਣ ਦੀ ਕੋਸ਼ਿਸ਼ ਕਰਨਾ, ਲੇਕਿਨ ਇਹ ਵੀ ਤਾਲਾ ਉਹੀ ਲੱਗਿਆ ਦਾ ਪੁਰਾਣਾ, ਅਜੀਬ ਜਿਹਾ। ਠੀਕ ਹੈ ਜੀ। ਇਹ ਖਿੜਕੀ ਥੋੜੀ ਜਿਹੀ ਖੁੱਲੀ ਹੈ, ਇਹਦੇ ਵਿੱਚੋਂ ਦੇ ਅੰਦਰ ਵੇਖਣ ਦੀ ਕੋਸ਼ਿਸ਼ ਕਰਨੇ ਸਮਾਨ ਅੰਦਰ ਹੈ ਕੀ ਹੈ ਜਿਹਨੂੰ ਤਾਲੇ ਲਾਏ ਨੇ। ਇਹ ਜਨਾਬ ਤੁਸੀਂ ਦੇਖ ਲਓ, ਸੀੜੀਆਂ, ਕੁਰਸੀਆਂ, ਲੱਕੜਾਂ, ਮੈਨੂੰ ਲੱਕੜਾਂ ਹੀ ਨਜ਼ਰ ਆ ਰਹੀਆਂ ਨੇ ਹਰ ਪਾਸੇ। ਹਾਂਜੀ, ਜਾਲੇ, ਜੰਗਲੇ, ਹਰ ਚੀਜ਼ ਜਿਹੜੀ ਨਾ ਮੌਜੂਦ ਹੈ। ਤੇ ਯਾਰ ਟੁੱਟੇ ਬੈਂਚ। ਦੋਸਤੋ, ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ। ਤੁਹਾਨੂੰ ਬੜੀ ਮਿਹਨਤ ਨਾਲ ਅਸੀਂ ਬਜ਼ੁਰਗਾਂ ਦੀਆਂ ਯਾਦਾਂ ਵਾਲੀਆਂ ਚੀਜ਼ਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ 1947 ਵੇਲੇ ਦਾ ਪਾਕਿਸਤਾਨ ਕੈਸਾ ਸੀ। 1947 ਵੇਲੇ ਦਾ ਜਿਹੜਾ ਪਾਕਿਸਤਾਨ, ਹਿੰਦੁਸਤਾਨ, ਉਦੋਂ ਪਾਕਿਸਤਾਨ ਤਾਂ ਨਹੀਂ ਸੀ ਹੁੰਦਾ, ਜਿਹੜਾ ਹਿੰਦੁਸਤਾਨ ਉਹ ਕੈਸਾ ਸੀ, ਇੰਡੀਆ ਕੈਸਾ ਸੀ। ਠੀਕ ਹੈ ਜੀ। ਤੇ ਇਹ ਮੈਂ ਆ ਗਿਆ ਫਿਰ ਉਸੇ ਹੀ ਪਲੇਟਫਾਰਮ ਦੇ ਉੱਤੇ, ਜਿੱਥੇ ਕਦੀ ਟ੍ਰੇਨ ਦਾ ਇੰਤਜ਼ਾਰ ਮਾਈਆਂ ਬਾਬੇ ਬਹਿ ਕੇ ਕਰਦੇ ਹੁੰਦੇ ਸਨ। ਇਸ ਤਰ੍ਹਾਂ ਇੱਥੇ ਬੁਸ਼ਕੜੀਆਂ ਕੋਲ ਰੱਖੀਆਂ ਹੋਣੀ ਕਰਨੀਆਂ, 2-2 3-3 ਜਾਣੇ ਨਾਲ ਹੋਣੇ ਕਰਨੇ, ਤੇ ਦਾਬੇ ਮਾਰਨੇ ਕਰਨੇ ਮਾਈਆਂ ਨੇ ਜਾਣਿਆਂ ਨੂੰ, ਵੇ ਅੱਗੇ ਨਾ ਜਾਇਓ, ਉਹ ਪਟਰੀ ਦੇ ਕੋਲ ਨਾ ਜਾਇਓ, ਉਹ ਗੱਡੀ ਆਉਣ ਵਾਲੀ ਜੇ ਥੱਲੇ ਨਾ ਕਿਤੇ ਆ ਜਾਇਓ, ਯਾਨੀ ਕਿ ਜਾਣਿਆਂ ਨੂੰ ਡਰਾਣਾ ਕਰਨਾ। ਤੇ ਇਹ ਹੁਣ ਜਨਾਬ ਪਟਰੀਆਂ ਸੰਸਾਨ 1900 ਤਕਰੀਬਨ ਮੇਰਾ ਸੰਨ 2000 ਤੋਂ ਬਾਅਦ ਇਹ ਟ੍ਰੇਨਾਂ ਇੱਧਰ ਕੋਈ ਨਹੀਂ ਚੱਲੀਆਂ, ਔਰ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਸਾਰਾ ਕੁਝ ਭੂਤ ਬੰਗਲਾ ਬਣ ਚੁੱਕਿਆ। ਇਹ ਮੇਰੇ ਪਿੱਛੇ ਤੁਸੀਂ ਦੇਖ ਲਓ, ਇਹ ਜਿਹੜੀ ਨੂਰਕੋਟ ਰੇਲਵੇ ਸਟੇਸ਼ਨ ਦੀ ਬਰਬਾਦ ਇਮਾਰਤ ਤੇ ਬਰਬਾਦ ਪਟਰੀਆਂ। ਕਿੱਥੇ ਗਏ ਲੋਕ ਦੋਸਤੋ? ਹਾਂਜੀ, ਟੁਰ ਗਏ ਯਾਰ ਮੁਹੱਬਤਾਂ ਵਾਲੇ ਤੇ ਲੈ ਗਏ ਨਾਲੇ ਹਾਸੇ। ਇਹ ਦੇਖੋ ਤੁਸੀਂ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਜਿੱਥੇ ਰਹੋ ਖੁਸ਼ ਰਹੋ। ਔਰੰਗਜ਼ੇਬ ਇਜਾਜ਼ਤ, ਅੱਲਾ ਹਾਫਿਜ਼।